ਅਗਲੀ ਖਬਰ ਲੇਕ ਪਾਵਲ ਦੇ ਸੰਬੰਧ ਦੇ ਵਿੱਚ ਆ ਰਹੀ ਆ। ਕੰਟਰੀ ਦੀ USA ਦੀ ਸੈਕੰਡ ਲਾਰਜੈਸਟ ਰਿਜ਼ਰਵਾਇਰ ਉਹ ਵੀ ਸੁੱਕਦਾ ਜਾ ਰਿਹਾ ਹੈ। ਸਵੇਰੇ ਆਪਾਂ ਲੇਕ ਮੀਟ ਦੀ ਗੱਲ ਕੀਤੀ ਸੀ। ਅੱਜ ਹੁਣ ਜਿਹੜੀ ਆ ਆਪਾਂ ਤੁਹਾਨੂੰ ਲੇਕ ਪਾਵਲ ਦੀ ਗੱਲਬਾਤ ਕਰਦੇ ਹਾਂ। ਤੇ ਅੱਜ ਵਾਟਰ US ਬਿਊਰੋ ਆਫ ਰਿਕਲਾਮੇਸ਼ਨ ਨੇ ਇਹ ਕਿਹਾ ਆ ਵੀ ਜਿਹੜਾ ਇਸ ਲੇਕ ਦੇ ਵਿੱਚੋਂ ਪਾਣੀ ਜਾਂਦਾ ਆ ਉਸ ਨੂੰ ਅਸੀਂ ਟਾਈਮ ਬੀਇੰਗ ਸ਼ਟ ਡਾਊਨ ਕਰਨ ਜਾ ਰਹੇ ਹਾਂ। ਹੋਰ ਜਿਹੜਾ ਥੱਲੇ ਸਟੇਟਸ ਨੂੰ ਜਾਂਦਾ ਉਹਦੇ ਨਾਲ 1 ਮਿਲੀਅਨ ਏਕੜ ਜਿਹੜਾ ਆ ਵਾਟਰ ਆ ਉਹ ਇਹਦੇ ਵਿੱਚ ਹੋਰ ਐਡ ਹੋਊਗਾ। ਇਸ ਟਾਈਮ ਰਿਜ਼ਰਵੇਅਰ ਦੇ ਕੋਲ 5.8 ਮਿਲੀਅਨ ਏਕੜ ਫੀਟ ਆਫ ਵਾਟਰ ਆ, ਜਦ ਕਿ ਇਹਦੀ ਕਪੈਸਿਟੀ 25 ਮਿਲੀਅਨ ਏਕੜ ਫੀਟ ਦੀ ਹੈਗੀ ਆ। ਐਮਰਜੈਂਸੀ ਸਟੈਪ ਕਹਿੰਦੇ ਜੇ ਨਾ ਲਏ ਗਏ 25% ਚਾਂਸ ਆ ਵੀ ਜਿਹੜਾ ਗਲੈਨ ਕੈਨੀਅਨ ਡੈਮ ਆ ਉਹ ਹਾਈਡਰੋ ਪਾਵਰ ਸਟਾਪ ਕਰਨਾ ਸ਼ੁਰੂ ਕਰ ਦਊਗਾ ਜਨਵਰੀ ਤੋਂ। ਇਹ ਜਿਹੜਾ ਪਾਵਰ ਜਿਹੜਾ ਹੈਗਾ ਹਾਈਡਰੋ ਪਾਵਰ ਇਹ ਲਗਭਗ 5.8 ਮਿਲੀਅਨ ਘਰਾਂ ਤੇ ਬਿਜ਼ਨੈਸਿਸ ਨੂੰ 7 ਸਟੇਟਾਂ ਦੇ ਵਿੱਚ ਬਿਜਲੀ ਸਪਲਾਈ ਕਰਦਾ। ਸੋ ਇਸ ਕਰਕੇ ਉਹਨਾਂ ਨੂੰ ਪਾਣੀ ਜਿਹੜਾ ਆ ਇਸ ਲੇਕ ਦੇ ਵਿੱਚ ਹੋਰ ਐਡ ਕਰਨਾ ਪੈਣਾ ਹੈਗਾ। ਸੋ ਇਹ ਇੱਕ ਬਹੁਤ ਡਰਾਸਟਿਕ ਸਟੈਪ ਲਿਆ ਹੈਗਾ। ਲੇਕ ਪਾਵਲ 100 ਫੁੱਟ ਡੂੰਘੀ ਜਿਹੜੀ ਆ ਆਲਰੇਡੀ ਚਲੇ ਗਈ ਪਿਛਲੇ 3 ਸਾਲਾਂ ਦੇ ਵਿੱਚ। ਪਾਣੀ ਦੇ ਵਾਈਜ਼ ਜੇ ਦੇਖਿਆ ਜਾਵੇ 16% ਇਹਦੀ ਕਪੈਸਿਟੀ ਆ ਗਲੈਨ ਕੈਨੀਅਨ ਡੈਮ ਦੀ, ਉਹ ਜਿਹੜੇ ਜਨਰੇਟ ਪਾਵਰ ਕਰਦਾ ਉਹ ਡਾਊਨ ਹੋ ਗਈ ਹੈਗੀ, ਉਹਦੇ ਥੱਲੇ ਚਲੇ ਗਈ ਹੈਗੀ। ਜੀ ਸੋ 100 ਫੁੱਟ ਪਾਣੀ ਜਿਹੜਾ ਆਲਰੇਡੀ ਇਸ ਦੇ ਵਿੱਚ ਘਟ ਚੁੱਕਾ ਹੈਗਾ ਆ। ਲੇਕ ਮੀਟ ਦੀ ਹੋਈ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਪਿੰਜਰ ਲੱਭਾ ਸੀਗਾ ਡਰਮ ਦੇ ਵਿੱਚ, ਉਸ ਦੇ ਬਾਰੇ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ ਵੀ ਇੱਕ ਬੰਦੇ ਦਾ ਪਿੰਜਰ ਹੋ ਸਕਦਾ। ਇੱਕ ਕਤਲ ਜਿਹੜਾ ਹੋਮਿਸਾਈਡ ਦੇ ਮਾਮਲੇ ਦੇ ਵਿੱਚ ਇਸ ਦੀ ਜਿਹੜੀ ਆ ਉਹ ਹੋਮਿਸਾਈਡ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਸੋ ਹੋ ਸਕਦਾ ਹਰਜੋਤ ਸਿੰਘ ਜੀ ਅਜਿਹੀਆਂ ਲੇਕਸ ਸੋਕੇ ਦੇ ਕਰਕੇ ਜਿਹੜੀਆਂ ਖਾਲੀ ਹੋ ਰਹੀਆਂ ਆ ਉਹਨਾਂ ਦੇ ਵਿੱਚ ਅਜਿਹੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਉਹ ਲੱਭ ਜਾਣ। ਪਰ ਬੜੀ ਹੀ ਅਫਸੋਸਜਨਕ ਗੱਲ ਬਣੀ ਪਈ ਆ। ਤੇ ਮਾੜੀ ਸਥਿਤੀ ਜਿਹੜੀ ਆ ਉਹ ਟੈਂਪਰੇਚਰ ਨੂੰ ਲੈ ਕੇ ਆ। 122 ਸਾਲ ਪੁਰਾਣਾ ਰਿਕਾਰਡ ਤਾਂ ਸਾਊਥ ਏਸ਼ੀਆ ਦੇ ਵਿੱਚ ਤਾਪਮਾਨ ਦਾ ਜਿਹੜਾ ਉਹ ਟੁੱਟ ਰਿਹਾ ਆ। ਤਾਂ ਹੀਟ ਵੇਵ ਜਿਹੜੀ ਇੱਕ ਹੋਰ ਇੱਧਰ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਆ ਰਹੀ ਆ। ਅਗਲੀ ਖਬਰ ਲੇਕ ਪਾਵਲ ਦੇ ਸੰਬੰਧ ਦੇ ਵਿੱਚ ਆ ਰਹੀ ਆ। ਕੰਟਰੀ ਦੀ USA ਦੀ ਸੈਕੰਡ ਲਾਰਜੈਸਟ ਰਿਜ਼ਰਵਾਇਰ ਉਹ ਵੀ ਸੁੱਕਦਾ ਜਾ ਰਿਹਾ ਹੈ। ਸਵੇਰੇ ਆਪਾਂ ਲੇਕ ਮੀਟ ਦੀ ਗੱਲ ਕੀਤੀ ਸੀ। ਅੱਜ ਹੁਣ ਜਿਹੜੀ ਆ ਆਪਾਂ ਤੁਹਾਨੂੰ ਲੇਕ ਪਾਵਲ ਦੀ ਗੱਲਬਾਤ ਕਰਦੇ ਹਾਂ। ਤੇ ਅੱਜ ਵਾਟਰ US ਬਿਊਰੋ ਆਫ ਰਿਕਲਾਮੇਸ਼ਨ ਨੇ ਇਹ ਕਿਹਾ ਆ ਵੀ ਜਿਹੜਾ ਇਸ ਲੇਕ ਦੇ ਵਿੱਚੋਂ ਪਾਣੀ ਜਾਂਦਾ ਆ ਉਸ ਨੂੰ ਅਸੀਂ ਟਾਈਮ ਬੀਇੰਗ ਸ਼ਟ ਡਾਊਨ ਕਰਨ ਜਾ ਰਹੇ ਹਾਂ। ਹੋਰ ਜਿਹੜਾ ਥੱਲੇ ਸਟੇਟਸ ਨੂੰ ਜਾਂਦਾ ਉਹਦੇ ਨਾਲ 1 ਮਿਲੀਅਨ ਏਕੜ ਜਿਹੜਾ ਆ ਵਾਟਰ ਆ ਉਹ ਇਹਦੇ ਵਿੱਚ ਹੋਰ ਐਡ ਹੋਊਗਾ। ਇਸ ਟਾਈਮ ਰਿਜ਼ਰਵੇਅਰ ਦੇ ਕੋਲ 5.8 ਮਿਲੀਅਨ ਏਕੜ ਫੀਟ ਆਫ ਵਾਟਰ ਆ, ਜਦ ਕਿ ਇਹਦੀ ਕਪੈਸਿਟੀ 25 ਮਿਲੀਅਨ ਏਕੜ ਫੀਟ ਦੀ ਹੈਗੀ ਆ। ਐਮਰਜੈਂਸੀ ਸਟੈਪ ਕਹਿੰਦੇ ਜੇ ਨਾ ਲਏ ਗਏ 25% ਚਾਂਸ ਆ ਵੀ ਜਿਹੜਾ ਗਲੈਨ ਕੈਨੀਅਨ ਡੈਮ ਆ ਉਹ ਹਾਈਡਰੋ ਪਾਵਰ ਸਟਾਪ ਕਰਨਾ ਸ਼ੁਰੂ ਕਰ ਦਊਗਾ ਜਨਵਰੀ ਤੋਂ। ਇਹ ਜਿਹੜਾ ਪਾਵਰ ਜਿਹੜਾ ਹੈਗਾ ਹਾਈਡਰੋ ਪਾਵਰ ਇਹ ਲਗਭਗ 5.8 ਮਿਲੀਅਨ ਘਰਾਂ ਤੇ ਬਿਜ਼ਨੈਸਿਸ ਨੂੰ 7 ਸਟੇਟਾਂ ਦੇ ਵਿੱਚ ਬਿਜਲੀ ਸਪਲਾਈ ਕਰਦਾ। ਸੋ ਇਸ ਕਰਕੇ ਉਹਨਾਂ ਨੂੰ ਪਾਣੀ ਜਿਹੜਾ ਆ ਇਸ ਲੇਕ ਦੇ ਵਿੱਚ ਹੋਰ ਐਡ ਕਰਨਾ ਪੈਣਾ ਹੈਗਾ। ਸੋ ਇਹ ਇੱਕ ਬਹੁਤ ਡਰਾਸਟਿਕ ਸਟੈਪ ਲਿਆ ਹੈਗਾ। ਲੇਕ ਪਾਵਲ 100 ਫੁੱਟ ਡੂੰਘੀ ਜਿਹੜੀ ਆ ਆਲਰੇਡੀ ਚਲੇ ਗਈ ਪਿਛਲੇ 3 ਸਾਲਾਂ ਦੇ ਵਿੱਚ। ਪਾਣੀ ਦੇ ਵਾਈਜ਼ ਜੇ ਦੇਖਿਆ ਜਾਵੇ 16% ਇਹਦੀ ਕਪੈਸਿਟੀ ਆ ਗਲੈਨ ਕੈਨੀਅਨ ਡੈਮ ਦੀ, ਉਹ ਜਿਹੜੇ ਜਨਰੇਟ ਪਾਵਰ ਕਰਦਾ ਉਹ ਡਾਊਨ ਹੋ ਗਈ ਹੈਗੀ, ਉਹਦੇ ਥੱਲੇ ਚਲੇ ਗਈ ਹੈਗੀ। ਜੀ ਸੋ 100 ਫੁੱਟ ਪਾਣੀ ਜਿਹੜਾ ਆਲਰੇਡੀ ਇਸ ਦੇ ਵਿੱਚ ਘਟ ਚੁੱਕਾ ਹੈਗਾ ਆ। ਲੇਕ ਮੀਟ ਦੀ ਹੋਈ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਪਿੰਜਰ ਲੱਭਾ ਸੀਗਾ ਡਰਮ ਦੇ ਵਿੱਚ, ਉਸ ਦੇ ਬਾਰੇ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ ਵੀ ਇੱਕ ਬੰਦੇ ਦਾ ਪਿੰਜਰ ਹੋ ਸਕਦਾ। ਇੱਕ ਕਤਲ ਜਿਹੜਾ ਹੋਮਿਸਾਈਡ ਦੇ ਮਾਮਲੇ ਦੇ ਵਿੱਚ ਇਸ ਦੀ ਜਿਹੜੀ ਆ ਉਹ ਹੋਮਿਸਾਈਡ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਸੋ ਹੋ ਸਕਦਾ ਹਰਜੋਤ ਸਿੰਘ ਜੀ ਅਜਿਹੀਆਂ ਲੇਕਸ ਸੋਕੇ ਦੇ ਕਰਕੇ ਜਿਹੜੀਆਂ ਖਾਲੀ ਹੋ ਰਹੀਆਂ ਆ ਉਹਨਾਂ ਦੇ ਵਿੱਚ ਅਜਿਹੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਉਹ ਲੱਭ ਜਾਣ। ਪਰ ਬੜੀ ਹੀ ਅਫਸੋਸਜਨਕ ਗੱਲ ਬਣੀ ਪਈ ਆ। ਤੇ ਮਾੜੀ ਸਥਿਤੀ ਜਿਹੜੀ ਆ ਉਹ ਟੈਂਪਰੇਚਰ ਨੂੰ ਲੈ ਕੇ ਆ। 122 ਸਾਲ ਪੁਰਾਣਾ ਰਿਕਾਰਡ ਤਾਂ ਸਾਊਥ ਏਸ਼ੀਆ ਦੇ ਵਿੱਚ ਤਾਪਮਾਨ ਦਾ ਜਿਹੜਾ ਉਹ ਟੁੱਟ ਰਿਹਾ ਆ। ਤਾਂ ਹੀਟ ਵੇਵ ਜਿਹੜੀ ਇੱਕ ਹੋਰ ਇੱਧਰ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਆ ਰਹੀ ਆ।